वाहिगुरू जी का खालसा वाहिगुरू जी की फतेह। अमरीका दे विचों RCN ते स्पैक्ट्रम केबल राहीं, कैनेडा दे विचों बेल 5 केबल नैटवर्क राहीं ते वर्ल्ड वाइड ग्लोबल CPN जादू roku TV शावा TV TV84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅਸੀਂ ਬੀਤੀ ਕੱਲ੍ਹ ਵੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੇ ਉੱਪਰ ਵੱਖ-ਵੱਖ ਪਹਿਲੂਆਂ ਤੋਂ ਗੱਲਬਾਤ ਕੀਤੀ ਸੀਗੀ। ਖਾਸ ਤੌਰ 'ਤੇ ਜਦੋਂ ਅਸੀਂ ਇਹ ਸਾਰੀ ਫੇਰੀ ਨੂੰ ਦੇਖਦੇ ਹਾਂ, ਭਾਰਤ ਦੇ ਆਫੀਸ਼ੀਅਲ ਚੈਨਲਸ ਤੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਆ ਨਰਿੰਦਰ ਮੋਦੀ ਵੱਲੋਂ ਕਿਤੇ ਨਾ ਕਿਤੇ ਇੱਕ ਰੂਡਨੈਸ ਦਾ ਜਿਹੜਾ ਰਵੱਈਆ ਹੈਗਾ, ਨਾ ਪੱਖੀ ਰਵੱਈਆ ਉਹ ਜਸਟਿਨ ਟਰੂਡੋ ਦੇ ਪ੍ਰਤੀ ਤੇ ਉਹਨਾਂ ਦੀ ਸਾਰੀ ਐਡਮਿਨਿਸਟ੍ਰੇਸ਼ਨ ਦੇ ਪ੍ਰਤੀ ਉਹਨਾਂ ਵੱਲੋਂ ਅਪਣਾਇਆ ਗਿਆ। ਤੇ ਇਹਦਾ ਜਿਹੜਾ ਕਾਰਨ ਹੈ ਉਹ ਕਿਤੇ ਨਾ ਕਿਤੇ ਸਿੱਖ ਕੌਮ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਬਾਹਰ ਡਾਇਸਪੋਰਾ ਦੇ ਵਿੱਚ ਆਪਣੇ ਹੱਕਾਂ ਦੇ ਲਈ, ਵੱਖਰੀ ਪਛਾਣ ਦੇ ਲਈ ਤੇ ਉਹਨੂੰ ਖਾਲਿਸਤਾਨ ਦੇ ਨਾਲ ਜਿਸ ਹਿਸਾਬ ਨਾਲ ਜੋੜਿਆ ਜਾ ਰਿਹਾ ਤੇ ਫਿਰ ਅੱਗੇ ਅੱਤਵਾਦ ਤੇ ਟੈਰਰਿਜ਼ਮ ਦੇ ਨਾਲ ਜੋੜ ਕੇ ਜਿਸ ਹਿਸਾਬ ਨਾਲ ਭਾਰਤ ਦੇ ਮੀਡੀਆ ਵੱਲੋਂ ਇਹ ਸਾਰੇ ਪਾਰਟ ਨੂੰ ਪੇਸ਼ ਕੀਤਾ ਜਾ ਰਿਹਾ ਹੈ, ਉਹ ਤਕਰੀਬਨ ਸਾਡੇ ਸਾਰੇ ਜਿਹੜੇ ਅਸੀਂ ਹੈਗੇ ਆ ਉਹ ਮੀਡੀਆ ਦੇ ਵਿੱਚ ਅਸੀਂ ਦੇਖ ਰਹੇ ਹਾਂ। ਵੱਖ-ਵੱਖ ਜਿਹੜੇ ਲਿਖਾਰੀ ਹੈਗੇ ਆ ਉਹਨਾਂ ਵੱਲੋਂ ਵੀ ਇਹਨਾਂ ਤੇ ਆਪਣੇ ਜਿਹੜੇ ਪ੍ਰਤੀਕਰਮ ਨੇ ਉਹ ਦਿੱਤੇ ਜਾ ਰਹੇ ਆ। ਸੋ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਸ ਫੇਰੀ ਦੇ ਦੌਰਾਨ ਜਿਹੜੀਆਂ ਇਹ ਡਿਵੈਲਪਮੈਂਟਸ ਹੋ ਰਹੀਆਂ ਨੇ, ਖਾਸ ਤੌਰ 'ਤੇ ਸਿੱਖ ਪਰਸਪੈਕਟਿਵ ਤੋਂ ਉਹਨਾਂ ਦੀ ਅਹਿਮੀਅਤ ਕੀ ਹੈ, ਇਸ ਬਾਰੇ ਵਿਚਾਰ ਚਰਚਾ ਕਰਾਂਗੇ ਤੇ ਇਹਦੇ ਪਿੱਛੇ ਕਾਰਨ ਕੀ ਨੇ। ਭਾਰਤ ਵੱਲੋਂ ਕਿਉਂ ਜਦੋਂ ਨਰਿੰਦਰ ਮੋਦੀ ਵੱਲੋਂ ਹਰ ਇੱਕ ਜਿਹੜੇ ਵੀ ਡਿਗਨਿਟਰੀਜ਼ ਉੱਥੇ ਆਉਂਦੇ ਆ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ, ਉਹਨਾਂ ਦੀ ਆਓ ਭਗਤ ਕੀਤੀ ਜਾਂਦੀ ਹੈ, ਪਰ ਜਸਟਿਨ ਟਰੂਡੋ ਨੂੰ ਕਿਉਂ ਇੱਕ ਕੋਲਡ ਸ਼ੋਲਡਰ ਦਿੱਤਾ ਜਾ ਰਿਹਾ ਹੈ ਜਾਂ ਕਿਉਂ ਉਹਨਾਂ ਦਾ ਜਿਹੜਾ ਵਿਰੋਧ ਹੈ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ, ਇਹਦੇ ਪਿੱਛੇ ਕਾਰਨ ਅਸੀਂ ਅੱਜ ਜਾਣਨ ਦੀ ਕੋਸ਼ਿਸ਼ ਕਰਾਂਗੇ। ਇਹ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਦਿੱਲੀ ਤੋਂ ਉੱਘੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਸਾਰਿਆਂ ਤੋਂ ਪਹਿਲਾਂ ਇੱਥੋਂ ਹੀ ਗੱਲਬਾਤ ਦੀ ਸ਼ੁਰੂਆਤ ਕਰੀਏ ਕਿਉਂਕਿ ਜਿਹੜਾ ਸਾਰਾ ਘਟਨਾਕ੍ਰਮ ਹੈਗਾ ਉਹ ਤਕਰੀਬਨ ਅਸੀਂ ਸਾਰੇ ਜਾਣਦੇ ਹਾਂ, ਪਰ ਇਹਦੇ ਬਿਹਾਈਂਡ ਭਾਰਤ ਵੱਲੋਂ ਜੋ ਰਵੱਈਆ ਜਸਟਿਨ ਟਰੂਡੋ ਦੇ ਪ੍ਰਤੀ ਅਪਣਾਇਆ ਗਿਆ, ਇਹਦੇ ਬਿਹਾਈਂਡ ਕਾਰਨ ਕੀ ਦੇਖਦੇ ਹੋ ਤੁਸੀਂ? ਕੀ ਕਾਰਨ ਨੇ ਜੋ ਸਿੱਖਾਂ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਹੈ ਜਾਂ ਖਾਲਿਸਤਾਨ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਹੈ? ਇਹਨੂੰ ਸਾਰੇ ਨੂੰ ਇੱਕ ਅੱਤਵਾਦ ਦੇ ਟੈਰਰਿਜ਼ਮ ਦੇ ਨਾਲ ਜੋੜ ਕੇ ਜਿਸ ਹਿਸਾਬ ਨਾਲ ਪੇਸ਼ ਕੀਤਾ ਜਾ ਰਿਹਾ ਹੈ, ਇਹ ਸਾਰੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਉੱਥੇ ਬੈਠਿਆਂ ਕਿਵੇਂ ਐਨਾਲਾਈਜ਼ ਕਰਦੇ ਹੋ ਤੇ ਇਹਦੇ ਪਿੱਛੇ ਐਗਜ਼ੈਕਟਲੀ ਕਾਰਨ ਕੀ ਸਮਝਦੇ ਹੋ ਜਿਹੜਾ ਇਹ ਰਵੱਈਆ ਭਾਰਤ ਵੱਲੋਂ ਅਪਣਾਇਆ ਗਿਆ? ਅਮਰਵੀਰ ਜੀ, ਇਹ ਬੜਾ ਵੱਡਾ ਮਾਮਲਾ ਬਣ ਗਿਆ ਜੀ। ਇਸ ਤਰ੍ਹਾਂ ਪਹਿਲਾਂ ਕਦੀ ਵੀ ਨਹੀਂ ਹੋਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ और भारत की जितने भी सरकारां रहियां ने इस तरह का कभी भी तमाशा नहीं होया। बड़ा बड़ा मामला बन गया कि छोटे छोटे बांग्लादेश के प्रधानमंत्री और छोटे छोटे मुल्कों के प्रधानमंत्री आते रहे ने। नरेंद्र मोदी ने सारे प्रोटोकॉल तोड़ के उन्होंने अगवानी की, कारपेट बिछा के उन्होंने अगवानी की और रोड शो कीते, गड्डियां दे विच बैठ के रोड शो कीते। इत्थे जस्टिन ट्रूडो दा जेड़ी फेरी है, इस फेरी दे विच इन्होंने उस कनेडा के प्रधानमंत्री का सम्मान ना करके एक बड़ा बड़ा अपमान करता है जी। तुसी देखो ना प्रधानमंत्री गया, ना राष्ट्रपति मिलिया, ना उपराष्ट्रपति मिलिया, ना कोई गवर्नर मिलिया, ना कोई स्टेट का मुख्यमंत्री मिलिया जी। इस तरह कदे नहीं होया। ते हैरानी इस गल दी है, बड़ी वड्डी हैरानी इस गल दी है, भारत सरकार नू कल एक प्रेस कॉन्फ्रेंस करके सफाई देनी पई है कि जी नहीं नहीं नहीं, असी ते पूरा प्रोटोकॉल जिहड़ा है वो निभा रहे हैं, असी ते पूरा सम्मान दे रहे हैं। क्यों कहना पिया हिंदुस्तान की सरकार नू जी? क्यों प्रेस कॉन्फ्रेंस करके अपनी सफाई देनी पई? इसका मतलब है सारे संसार दे विच एक मैसेज चला गया
कि जस्टिन ट्रूडो का हिंदुस्तान की सरकार ने भारी अपमान किया जी। और तुसी देखो, मैं कारण तुहानू दसांगा, तुसी देखो यह एक लकीर खिंच गई है पंजाब के सिखां दे विच और पूरे हिंदुस्तान दे विच एक लकीर खिंच गई है। एक तरफ पूरे पंजाब दे विच खुशी की लहर है, सिख कौम दे विच खुशी की लहर है, सिखां दे घरां दे विच बड़ी खुशी है कि कनेडा का प्रधानमंत्री हिंदुस्तान आ रहा, हरमंदर साहब जा रहा है जी। और कनेडा के मंत्री आ रहे ने और MP आ रहे ने, बड़ी खुशी है। और तुसी दूसरी तरफ देखो, दिल्ली सरकार पूरी तरह खामोश है, चुप ने, उन्होंने लग्या ही नहीं कोई वड्डा बंदा साडा मेहमान इस मुल्क च आया। अज पंजाब दे विच जेड़ी खुशी की लहर है और दिल्ली शांत है, तुसी ये देखो कि कितना बड़ा फर्क है सोच दे विच जी, कितना बड़ा फर्क है अप्रोच दे विच। ये बड़ा बड़ा मामला हो गया। इहदे कारण कुछ भी हो, इहदे कारण कुछ भी हो सकते ने, यह एक बहस का विषय है। पर तुसी अपने मेहमान की इतनी बड़ी इंसल्ट करोगे। मैं अज कई खबर देख रहा सी और इस तरह है कि 15-16 MP कनेडा तो आ रहे ने जी, मंत्री कनेडा तो आ रहे ने। मैनू इतना जापदा है कि जिस तरह जस्टिन ट्रूडो की सपोर्ट पे उन्हां दी हौसला अफजाई करन वास्ते सारे कनेडा के मंत्री ते MP पंजाब तोड़न, पंजाब वाल अपनी पहुंच कर रहे ने, ताकि असी भी मौके पे पहुंच के जस्टिन ट्रूडो का हौसला बढ़ाइए कि हिंदुस्तान की सरकार ने या हिंदुस्तान की प्रधानमंत्री ने तुहाडी इज्जत नहीं की तो पूरी सिख कौम तुहाडे नाल खड़ी है। जेड़ा मैसेज दिता है पंजाब के सिखा ने दिल्ली की सरकार नो और केंद्र सरकार ने एक मैसेज दिता है कि असी जस्टिन ट्रूडो का तह दिल नाल, दिल दियां गहराइयां नाल उदा सम्मान करांगे और स्वागत करांगे और कर रहे ने। पंजाब दे विच इस वक्त बहुत शानदार श्रोमणी कमेटी ने एक काम कीते ने और उन्होंने बहुत स्वागत करने वास्ते बड़ा कुछ उठे इंतजाम किया। इसके कारण ने अमरवीर जी कि कनेडा तो साडी केंद्र सरकार एक जेलस कर दी है जी, और इस तरह इन्हां के मन दे विच एक नफरत जही है कि कनेडा दे विच 4 मंत्री बन गए, 16 MP बन गए। कनेडा के भी सिखां की शर्त है जी। कनेडा दे विच पंजाबी भाषा का बड़ा सम्मान है। बेशक है कही जान खालिस्तान खालिस्तान खालिस्तान, खालिस्तान और एक इंडिपेंडेंट कंट्री है कनेडा। वो जेड़े मर्जी नारे लगान, वो जो मर्जी कहन, तुसी उन्हां दा मुंह नहीं रोक सकते जी। हिंदुस्तान दे विच भी ते RSS कह रही है कि हिंदुस्तान दे विच रहने वाला हर सिख हर मुसलमान हिंदू है। हिंदुस्तान दे विच भी ते RSS और BJP कह रही है कि यह हिंदू राष्ट्र बनाना है, यह हिंदू राष्ट्र है। तुहानू इजाजत है हिंदू राष्ट्र कहन दी, तुहानू इजाजत है हिंदू सिखां नू हिंदू कहन दी जी, तुहानू इजाजत है मुसलमानां नू हिंदू कहन दी, तुहानू इजाजत है हिंदुस्तान नू भारत नू हिंदू राष्ट्र बनाने दी। कनेडा विच रहने वाले सिखां नू क्यों नहीं इजाजत कि वो खालिस्तान बनान दे सपने देखन? उन्हां नू क्यों नहीं इजाजत? इस करके खालिस्तान का प्रचार ते जबरदस्त कर रहे हैं, पर सिख कौम नू कोई परवाह नहीं और सिख कौम दे विच बड़ी खुशी की लहर है जी। ਬੱਬਰ ਸਾਹਿਬ, ਮੈਂ ਦੁਬਾਰਾ ਉਸੇ ਗੱਲ ਵੱਲ ਆਵਾਂ ਕਿ ਭਾਰਤ ਸਰਕਾਰ ਵੱਲੋਂ ਜਿਹੜਾ ਇਹ ਰਵੱਈਆ ਅਪਣਾਇਆ ਗਿਆ ਕਿ ਇਹ ਮਹਿਜ਼ ਜੋ ਸਿੱਖਾਂ ਦੀ ਚੜ੍ਹਤ ਹੈਗੀ ਹੈ ਬਾਹਰਲੇ ਮੁਲਕਾਂ ਦੇ ਵਿੱਚ ਉਹਨੂੰ ਠੱਲਣ ਦੇ ਲਈ ਹੈ ਜਾਂ
ਉਹ ਆਪਣੀ ਜਿਹੜੀ ਵੋਟ ਪੋਲਿਟਿਕਸ ਹੈਗੀ ਹੈ, ਹਿੰਦੂ ਵੋਟਾਂ ਨੂੰ ਪੋਲਰਾਈਜ਼ ਕਰਨ ਦਾ ਜੋ ਅਸੀਂ ਦੇਖਦੇ ਹਾਂ ਇੱਕ ਰੁਝਾਨ ਬੀਜੇਪੀ ਵੱਲੋਂ ਪਹਿਲਾਂ ਵੀ ਅਪਣਾਇਆ ਗਿਆ, ਉਹ ਇਹ ਸਾਰੇ ਪਾਰਟ ਨੂੰ ਕਿਤੇ ਨਾ ਕਿਤੇ ਵੋਟਾਂ ਬਟੋਰਨ ਲਈ ਵਰਤਿਆ ਜਾ ਰਿਹਾ ਹੈ ਕਿ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਹੈਗਾ ਉਹ ਸਿੱਖਾਂ ਦੀ ਸਪੋਰਟ ਕਰਦਾ ਹੈ, ਖਾਲਿਸਤਾਨ ਦੀ ਸਪੋਰਟ ਕਰਦਾ ਹੈ ਤੇ ਉਹਨੂੰ ਟੈਰਰਿਜ਼ਮ ਦੇ ਨਾਲ ਜੋੜ ਕੇ ਜਿਹੜੀ ਸਿੱਖ ਕੌਮ ਹੈਗੀ ਹੈ ਉਹਨੂੰ ਬਦਨਾਮ ਕਰਨ ਦੀ ਇੱਕ ਸਾਜ਼ਿਸ਼ ਦੇ ਤਹਿਤ ਇਹ ਕੰਮ ਕੀਤਾ ਜਾ ਰਿਹਾ ਹੈ। ਕੀ ਇਸ ਬਾਰੇ ਤੁਸੀਂ ਕੀ ਸੋਚਦੇ ਹੋ? ਬਿਲਕੁਲ ਅਮਰਵੀਰ ਜੀ, ਬਿਲਕੁਲ ਅਮਰਵੀਰ ਜੀ, ਤੁਹਾਡੇ ਸਾਰੇ ਸਵਾਲ ਨਹੀਂ ਹੈ, ਉੱਤਰ ਨੇ। ਤੁਸੀਂ ਪ੍ਰਸ਼ਨ ਨਹੀਂ ਕੀਤੇ ਆ, ਉੱਤਰ ਦਿੱਤੇ ਨੇ। ਤੁਸੀਂ ਬਿਲਕੁਲ ਸਾਫ਼ ਅਤੇ ਸਪਸ਼ਟ ਕੀਤਾ ਹੈ ਕਿ ਸੰਸਾਰ ਭਰ ਦੇ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਵੈਲ ਪਲਾਨ, ਵੈਲ ਆਰਗੇਨਾਈਜ਼ਡ ਮੂਵ ਹੈ ਬਾਈ ਇੰਡੀਅਨ ਗਵਰਨਮੈਂਟ। ਇਹ ਸਿੱਖਾਂ ਨੂੰ ਬਦਨਾਮ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ। ਹਿੰਦੂ ਵੋਟ ਨੂੰ ਇਕੱਠਾ ਕਰਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੈ ਔਰ ਕੈਨੇਡੀਅਨ ਸਰਕਾਰ ਤੇ ਦਬਾਅ ਬਣਾਉਣ ਦੀ ਬਹੁਤ ਵੱਡੀ ਪਲੈਨਿੰਗ ਹੈ ਜੀ ਕਿ ਅਸੀਂ ਕੈਨੇਡਾ ਦੀ ਸਰਕਾਰ ਤੇ ਦਬਾਅ ਬਣਾਈਏ ਕਿ ਉਹ ਸਿੱਖਾਂ ਦੇ ਹੱਕ ਵਿੱਚ ਇਸ ਤਰ੍ਹਾਂ ਨਾ ਖੜੇ ਹੋਣ ਔਰ ਸਿੱਖਾਂ ਦੀ ਸਪੋਰਟ ਨਾ ਕਰਨ ਔਰ ਸਿੱਖਾਂ ਦੀ ਚੜ੍ਹਤ ਵਾਸਤੇ ਕੰਮ ਨਾ ਕਰਨ। ਇਹ ਕੈਨੇਡਾ ਦੀ ਸਰਕਾਰ ਤੇ ਦਬਾਅ ਬਣਾਉਣ ਦੀ ਬੜੀ ਵੱਡੀ ਇੱਕ ਪਲੈਨਿੰਗ ਹੈ ਭਾਰਤ ਸਰਕਾਰ ਦੀ। ਔਰ ਕਿਉਂਕਿ ਉਹਨਾਂ ਨੂੰ ਇਸ ਤਰ੍ਹਾਂ ਦਾ ਜਿਹੜਾ ਦਿਖ ਰਿਹਾ ਹੈ ਚਿਹਰਾ ਕਿ ਕੈਨੇਡਾ ਦੇ ਵਿੱਚ ਜਿਸ ਤੇਜ਼ੀ ਦੇ ਨਾਲ ਜਿਸ ਤਰ੍ਹਾਂ ਸਿੱਖ ਜਿਹੜੇ ਨੇ ਚੜ੍ਹਦੀ ਕਲਾ ਵਿੱਚ ਨੇ ਔਰ ਅੱਗੇ ਉਹਨਾਂ ਦੇ ਪਲਾਨ ਔਰ ਅੱਗੇ ਉਹਨਾਂ ਦੀ ਦਸ਼ਾ ਔਰ ਦਿਸ਼ਾ ਬੜੀ ਕਲੀਅਰ ਹੈ। ਇਸ ਤੋਂ ਹਿੰਦੁਸਤਾਨ ਦੀ ਸਰਕਾਰ ਜਿਹੜੀ ਹੈ ਉਸਨੇ ਕੈਨੇਡਾ ਦੀ ਸਰਕਾਰ ਤੇ ਦਬਾਅ ਬਣਾਉਣ ਵਾਸਤੇ ਸਟ੍ਰੈਟਜੀ ਜਿਹੜੀ ਹੈ ਅਪਣਾਈ ਹੈ ਤਾਂ ਕਿ ਅਸੀਂ ਕੈਨੇਡਾ ਦੀ ਸਰਕਾਰ ਨੂੰ ਇੱਕ ਮੈਸੇਜ ਦੇ ਸਕੀਏ ਕਿ ਹਿੰਦੁਸਤਾਨ ਜਿਹੜਾ ਉਹ ਨਾਰਾਜ਼ ਹੈ। ਹਿੰਦੁਸਤਾਨ ਕੈਨੇਡਾ ਸਰਕਾਰ ਦੇ ਤੋਂ ਬਹੁਤ ਦੁਖੀ ਹੈ। ਹਿੰਦੁਸਤਾਨ ਦੀ ਸਰਕਾਰ ਕੈਨੇਡਾ ਸਰਕਾਰ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਉਹ ਸਿੱਖਾਂ ਦਾ ਇਸ ਤਰ੍ਹਾਂ ਸਮਰਥਨ ਨਾ ਕਰਨ। ਇਹ ਇੱਕ ਮੈਸੇਜ ਨੇ ਬੜੇ ਕਲੀਅਰ। ਔਰ ਅਗਰ ਇਹ ਮੈਸੇਜ ਨਹੀਂ ਤੇ ਜਸਟਿਨ ਟਰੂਡੋ ਦਾ ਜਿਹੜਾ सम्मान ਸੀ ਉਹ ਬਹੁਤ ਵੱਡਾ सम्मान ਹੋਣਾ ਚਾਹੀਦਾ ਸੀ। ਉਹ ਬਹੁਤ ਵੱਡਾ सम्मान ਨਾ ਕਰਕੇ ਤੁਸੀਂ ਜਸਟਿਨ ਟਰੂਡੋ ਦਾ ਹੀ ਅਪਮਾਨ ਨਹੀਂ ਕੀਤਾ, ਉਹਨਾਂ ਦੀ ਇਨਸਲਟ ਨਹੀਂ ਕੀਤੀ, ਬਲਕਿ ਕੈਨੇਡਾ ਦੇ ਵਿੱਚ ਰਹਿਣ ਵਾਲੇ ਸਿੱਖਾਂ ਦੀ ਤੁਸੀਂ ਇਨਸਲਟ ਕੀਤੀ ਹੈ, ਸਿੱਖ ਕੌਮ ਦੀ ਇਨਸਲਟ ਕੀਤੀ ਹੈ। ਹਿੰਦੁਸਤਾਨ ਦੇ ਵਿੱਚ ਜਿਹੜੇ ਸਿੱਖਾਂ ਦੇ ਪਰਿਵਾਰ ਨੇ ਉਹਨਾਂ ਦੀ ਤੁਸੀਂ ਇਨਸਲਟ ਕੀਤੀ ਹੈ। ਇਹ ਇੱਕ ਪ੍ਰੈਸ਼ਰ ਬਣਾਉਣ ਦੀ ਸਟ੍ਰੈਟਜੀ ਹੈ ਇੰਡੀਅਨ ਗਵਰਨਮੈਂਟ ਦੀ ਤਾਂ ਕਿ ਅਸੀਂ ਕੈਨੇਡਾ ਸਰਕਾਰ ਤੇ ਦਬਾਅ ਬਣਾਈਏ ਉਹ ਸਿੱਖਾਂ ਦੀ ਚੜ੍ਹਤ ਵਾਸਤੇ ਕੰਮ ਕਰਨਾ ਬੰਦ ਕਰਨ। ਜੀ ਬੱਬਰ ਸਾਹਿਬ, ਜਿਵੇਂ ਤੁਸੀਂ ਇਹਨੂੰ ਇੱਕ ਟੈਕਟਿਕ ਕਿਹਾ ਕਿ ਪ੍ਰੈਸ਼ਰ ਬਣਾਉਣ ਦਾ ਇਹ ਇੱਕ ਤਰੀਕਾ ਹੈਗਾ, ਇਹਦੇ ਜਿਹੜੇ ਪਹਿਲਾਂ ਹੀ ਇਹਦੇ ਅਮਲ ਨੇ ਜਿਹੜੇ ਉਹ 2-3 ਹਫ਼ਤੇ ਪਹਿਲਾਂ ਇਹਦੇ ਅਮਲ ਦੇਖਣੇ ਸ਼ੁਰੂ ਹੋ ਗਏ ਸੀ ਜਦੋਂ ਮੀਡੀਆ ਦੇ ਵਿੱਚ ਇੱਦਾਂ ਦੀਆਂ ਰਿਪੋਰਟਿੰਗ ਸਾਨੂੰ ਮਿਲਣ ਲੱਗ ਪਈਆਂ ਸੀ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਕੈਨੇਡਾ ਦਾ ਜਿਹੜਾ ਆਫੀਸ਼ੀਅਲ ਰਿਸਪੌਂਸ ਸੀਗਾ ਪ੍ਰਾਈਮ ਮਿਨਿਸਟਰਸ ਦੇ ਇਹਨਾਂ ਦੀ ਪ੍ਰਾਈਮ ਮਿਨਿਸਟਰ ਆਫਿਸ ਦਾ, ਉਹ ਉਹਨਾਂ ਨੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਅਸੀਂ ਫਰੀडम ਆਫ ਸਪੀਚ ਦੇ ਹਾਮੀ ਹੈਗੇ ਹਾਂ। ਉਹਨਾਂ ਦਾ ਜਦੋਂ ਅਸੀਂ ਦੇਖਦੇ ਹਾਂ ਕਿ ਕਿਊਬੈਕ ਦੇ ਵਿੱਚ ਵੀ ਰੈਫਰੈਂਡਮ ਜਦੋਂ ਉਹ ਅਲੱਗ ਹੋਣ ਦੀ ਮੰਗ ਕਰਦੇ ਆ ਕੈਨੇਡਾ ਤੋਂ ਤੇ ਉੱਥੇ ਰੈਫਰੈਂਡਮ ਪਹਿਲਾਂ ਹੋਏ ਆ ਤੇ ਭਾਰਤ ਮਤਲਬ ਕੀ ਸੋਚ ਕੇ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜਦਕਿ ਇੰਡੀਆ ਦਾ ਆਪਣਾ ਕਨਸਟੀਟਿਊਸ਼ਨ ਵੀ ਅਧਿਕਾਰ ਦਿੰਦਾ ਹੈ ਕਿ ਤੁਸੀਂ ਜਿਹੜੀ ਵੀ ਗੱਲਬਾਤ ਹੈਗੀ ਹੈ ਤੁਸੀਂ ਪੀਸਫੁਲੀ ਆਪਣੇ ਰਾਈਟਸ ਦੀ ਮੰਗ ਕਰ ਸਕਦੇ ਹੋ। ਜੇ ਵੱਖਰੇ ਹੋਣ ਦੀ ਵੀ ਜਿਹੜੀ ਗੱਲ ਹੈਗੀ ਹੈ ਫਰੀडम ਆਫ ਸਪੀਚ ਦੇ ਥੱਲੇ ਤੁਸੀਂ ਆਪਣੀ ਗੱਲ ਤੁਸੀਂ ਕਹਿ ਸਕਦੇ ਹੋ। ਸੁਪਰੀਮ ਕੋਰਟ ਦੀਆਂ ਇਹ ਰੂਲਿੰਗਸ ਹੈਗੀਆਂ ਨੇ ਇਸ ਦੇ ਉੱਪਰ, ਪਰ ਫਿਰ ਇਹ ਕਿਉਂ ਜਿਹੜਾ ਇਹ ਬਖੇੜਾ ਹੈਗਾ ਉਹ ਖੜਾ ਕੀਤਾ ਜਾ ਰਿਹਾ ਹੈ? ਅਮਰਜੀਤ ਜੀ, ਇੱਕ ਗੱਲ ਬੜੀ ਕਲੀਅਰ ਹੈ, ਤੁਸੀਂ ਇਹ ਮੰਨ ਕੇ ਚੱਲੋ ਕਿ ਜਿੰਨੀਆਂ ਵੀ ਰਿਪੋਰਟਸ ਇੰਡੀਅਨ ਟੈਲੀਵਿਜ਼ਨ ਤੇ ਆ ਰਹੀਆਂ ਨੇ ਇਹ ਪਲਾਂਟ ਸਟੋਰੀਆਂ ਨੇ, ਵੈਲ ਪਲਾਨ ਜੀ, ਔਰ ਜਿਸ ਤਰ੍ਹਾਂ ਦੀ ਇੰਡੀਅਨ ਪ੍ਰਿੰਟ ਮੀਡੀਆ ਦੇ ਵਿੱਚ ਖਬਰਾਂ ਛਪ ਰਹੀਆਂ ਨੇ ਇਹ ਸਰਕਾਰ ਵੱਲੋਂ ਪਲਾਂਟ ਕਰਕੇ ਛਪਵਾਈਆਂ ਜਾ ਰਹੀਆਂ ਨੇ, ਏਜੰਸੀਆਂ ਵੱਲੋਂ ਪਲਾਂਟ ਕਰਕੇ ਛਪਵਾਈਆਂ ਜਾ ਰਹੀਆਂ। ਸਿੱਖਾਂ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ, ਕੈਨੇਡੀਅਨ ਸਰਕਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ।
ਤੁਸੀਂ ਜਿਹੜੀਆਂ ਗੱਲਾਂ ਦੱਸ ਰਹੇ ਹੋ ਇਹ ਗੱਲਾਂ ਬਿਲਕੁਲ ਸਾਫ਼ ਤੇ ਸਪਸ਼ਟ ਨੇ। ਇੰਡੀਅਨ ਕਨਸਟੀਟਿਊਸ਼ਨ ਸਾਨੂੰ ਕੀ ਕਹਿੰਦਾ ਹੈ, ਕੈਨੇਡੀਅਨ ਕਨਸਟੀਟਿਊਸ਼ਨ ਕੀ ਕਹਿੰਦੇ ਆ, ਇਹ ਗੱਲਾਂ ਬੜੀਆਂ ਸਾਫ਼ ਸਪਸ਼ਟ ਨੇ। ਇਹਨਾਂ ਦੇ ਉੱਤੇ ਕੋਈ ਬਹਿਸ ਕਰ ਹੀ ਨਹੀਂ ਸਕਦਾ। ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ, ਤੁਸੀਂ ਹੋਰ ਕਈ ਗੱਲਾਂ ਕਰਦੇ ਹੋ, ਸਾਰੀਆਂ ਗੱਲਾਂ ਠੀਕ ਨੇ, ਪਰ ਇਹ ਜਿਹੜਾ ਇੰਡੀਅਨ ਗਵਰਨਮੈਂਟ ਨੇ ਪ੍ਰਿੰਟ ਮੀਡੀਆ ਤੇ ਇਲੈਕਟ੍ਰੋਨਿਕ ਮੀਡੀਆ ਤੇ ਖਬਰਾਂ ਚਲਾ ਰਹੇ ਨੇ ਜੀ, ਇਹ ਖਬਰਾਂ ਜਿਹੜੀਆਂ ਨੇ ਸਰਕਾਰ ਵੱਲੋਂ ਪਲਾਨ ਕੀਤੀਆਂ ਗਈਆਂ ਨੇ, ਏਜੰਸੀਆਂ ਵੱਲੋਂ ਪਲਾਨ ਕੀਤੀਆਂ ਗਈਆਂ ਤਾਂ ਕਿ ਇੱਕ ਇਨਵਾਇਰਨਮੈਂਟ ਬਣਾਇਆ ਜਾ ਸਕੇ, ਤਾਂ ਕਿ ਇੱਕ ਮਾਹੌਲ ਬਣਾਇਆ ਜਾ ਸਕੇ ਕੈਨੇਡੀਅਨ ਸਰਕਾਰ ਦੇ ਖਿਲਾਫ ਤੇ ਸਿੱਖ ਕੌਮ ਦੇ ਖਿਲਾਫ ਜੀ, ਤਾਂ ਕਿ ਇੱਕ ਮਾਹੌਲ ਬਣਾਇਆ ਜਾਇਆ ਜਾ ਸਕੇ ਕਿ ਕੈਨੇਡਾ ਦੇ ਵਿੱਚ ਆਤੰਕਵਾਦੀ ਰਹਿੰਦੇ ਨੇ, ਕੈਨੇਡਾ ਦੇ ਵਿੱਚ ਖਾਲਿਸਤਾਨੀ ਰਹਿੰਦੇ ਨੇ, ਕੈਨੇਡਾ ਦੇ ਵਿੱਚ ਜਿਹੜੇ ਨੇ ਹਿੰਦੁਸਤਾਨ ਦੇ ਦੁਸ਼ਮਣ ਰਹਿੰਦੇ ਨੇ, ਕੈਨੇਡਾ ਦੇ ਵਿੱਚ ਜਿਹੜੇ ਨੇ ਉਹ ਪਾਕਿਸਤਾਨ ਦੇ ਏਜੰਟ ਰਹਿੰਦੇ ਨੇ, ਕੈਨੇਡਾ ਦੇ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਉਹ ਹਿੰਦੁਸਤਾਨ ਦੀ ਏਕਤਾ ਤੇ ਅਖੰਡਤਾ ਨੂੰ ਤੋੜਨ ਵਾਸਤੇ ਕੰਮ ਕਰ ਰਹੇ ਨੇ। ਇੱਕ ਮੈਸੇਜ ਆਏ, ਇੱਕ ਮੈਸੇਜ ਆਣਾ ਚਾਹੀਦਾ ਹੈ ਸੰਸਾਰ ਭਰ ਦੇ ਵਿੱਚ। ਕੈਨੇਡਾ ਚ ਰਹਿਣ ਵਾਲੇ ਸਿੱਖ ਜਿਹੜੇ ਨੇ ਉਹ ਹਿੰਦੁਸਤਾਨ ਦੇ ਟੁਕੜੇ ਟੁਕੜੇ ਕਰਨਾ ਚਾਹੁੰਦੇ ਨੇ। ਇਸ ਕਰਕੇ ਕੈਨੇਡਾ ਦੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਦਾ ਸਮਰਥਨ ਜਿਹੜਾ ਕਰਨਾ ਬੰਦ ਕਰੇ। ਇੱਕ ਮਾਹੌਲ, ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ ਜੀ, ਤਾਂ ਕਿ ਸੰਸਾਰ ਦੇ ਲੋਕਾਂ ਦੇ ਕੋਲ ਇਹ ਖਬਰਾਂ ਜਾਣ, ਇਲੈਕਟ੍ਰੋਨਿਕ ਮੀਡੀਆ ਰਾਹੀਂ ਜਾਣ, ਸੋਸ਼ਲ ਮੀਡੀਆ ਰਾਹੀਂ ਜਾਣ, ਤਾਂ ਕਿ ਸੰਸਾਰ ਦੇ ਵਿੱਚ ਇੱਕ ਐਸਾ ਇਨਵਾਇਰਨਮੈਂਟ ਕ੍ਰੀਏਟ ਕੀਤਾ ਜਾਏ ਕਿ ਲੋਕ ਜਿਹੜੇ ਨੇ ਕੈਨੇਡੀਅਨ ਗਵਰਨਮੈਂਟ ਨੂੰ ਅਕਿਊਜ਼ ਮੰਨਣ ਤੇ ਸਿੱਖ ਜਿਹੜੇ ਉੱਥੇ ਸਿੱਖ ਲੀਡਰ ਨੇ ਉਹਨਾਂ ਨੂੰ ਅਕਿਊਜ਼ ਮੰਨਣ। ਇਹ ਪਲੈਨਿੰਗ ਹੈ ਭਾਰਤ ਸਰਕਾਰ ਦੀ, ਜਦਕਿ ਇਸ ਤਰ੍ਹਾਂ ਦਾ ਨਹੀਂ ਹੈ। ਜਦਕਿ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਦੀ ਗੱਲ ਕਰਦੇ ਹੋ, ਲੋਕਾਂ ਨੂੰ ਬੋਲਣ ਦਾ ਅਧਿਕਾਰ ਹੈ, ਲੋਕਾਂ ਨੂੰ ਵਿਚਾਰ ਰੱਖਣ ਦਾ ਅਧਿਕਾਰ ਹੈ, ਲੋਕ ਆਪਣੀ ਜਿੱਥੇ ਵੀ ਆਪਣੀ ਜਾਨ ਜਿਸ ਮੰਚ ਤੇ ਜਾਨ ਆਪਣੀ ਆਵਾਜ਼ ਬੁਲੰਦ ਕਰ ਸਕਦੇ ਨੇ, ਕੋਈ ਕਿਸੇ ਨੂੰ ਰੋਕ ਨਹੀਂ ਸਕਦਾ। ਪਰ ਤੁਸੀਂ ਬਿਨਾਂ ਕਾਰਨ ਕੈਨੇਡਾ ਦੇ ਵਿੱਚ ਰਹਿਣ ਵਾਲੇ ਸਿੱਖਾਂ ਨੂੰ ਤੁਸੀਂ ਆਤੰਕਵਾਦੀ ਬਣਾ ਰਹੇ ਹੋ। ਤੁਸੀਂ ਬਿਨਾਂ ਕਾਰਨ, ਉਹਨਾਂ ਦੇ ਵਿਚਾਰ ਨੇ ਅਸੀਂ ਖਾਲਿਸਤਾਨ ਬਣਾਣਾ ਹੈ, ਉਹਨਾਂ ਦੇ ਵਿਚਾਰ ਨੇ ਉਹ ਬਣਾਉਣ ਖਾਲਿਸਤਾਨ ਜਾਂ ਨਾ ਬਣਾਉਣ। ਤੁਸੀਂ ਇੱਕ ਸਰਕਾਰ ਦੀ ਇਨਸਲਟ ਕਰ ਰਹੇ ਹੋ, ਇੱਕ ਦੇਸ਼ ਦੀ ਇਨਸਲਟ ਕਰ ਰਹੇ ਹੋ। ਔਰ ਭਾਰਤ ਸਰਕਾਰ ਨੂੰ ਸਮਝ ਆ ਗਈ ਹੈ ਕਿ ਸਿੱਖਾਂ ਦਾ ਇੱਕ ਵੱਡਾ ਘਰ ਜਿਹੜਾ ਦੂਸਰਾ ਉਹ ਕੈਨੇਡਾ ਬਣ ਗਿਆ ਜੀ। ਮੈਂ ਐਜ ਏ ਜਰਨਲਿਸਟ ਤੁਹਾਨੂੰ ਦੱਸ ਰਿਹਾ ਕਿ ਹਿੰਦੁਸਤਾਨ ਦੀ ਸਰਕਾਰ ਨੂੰ, ਹਿੰਦੁਸਤਾਨ ਦੇ ਲੀਡਰਾਂ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਸਿੱਖ ਕੌਮ ਦਾ ਇੱਕ ਵੱਡਾ ਘਰ ਬਣ ਗਿਆ, ਉਹ ਹੈ ਕੈਨੇਡਾ, ਜਿੱਥੇ ਰਾਜ ਕਰ ਰਹੇ ਨੇ, ਜਿੱਥੇ ਰੂਲ ਕਰ ਰਹੇ ਨੇ ਜੀ, ਔਰ ਜਿੱਥੇ ਉਹਨਾਂ ਦੀ ਸ਼ਰਤ ਹੈ, ਜਿੱਥੇ ਉਹਨਾਂ ਦੀ ਭਾਸ਼ਾ ਜਿਹੜੀ ਹੈ ਸੈਕੰਡ ਲੈਂਗੁਏਜ ਹੈ, ਜਿੱਥੇ ਉਹਨਾਂ ਨੂੰ ਲੱਗ ਰਿਹਾ ਕਿ ਉਹਨਾਂ ਦੇ ਸੁਪਨੇ ਸਾਕਾਰ ਹੋ ਸਕਦੇ ਨੇ, ਉਹ ਕੈਨੇਡਾ ਹੈ। ਇਹ ਹਿੰਦੁਸਤਾਨ ਦੀ ਹਕੂਮਤ ਨੂੰ ਪਤਾ ਲੱਗ ਗਿਆ ਜੀ। ਬੱਬਰ ਸਾਹਿਬ, ਕੀ ਇਹ ਜਿਹੜਾ ਸਾਰਾ ਰਵੱਈਆ ਭਾਰਤ ਸਰਕਾਰ ਵੱਲੋਂ ਅਪਣਾਇਆ ਗਿਆ ਹੈ, ਵਿਰੋਧ ਕੀਤਾ ਜਾ ਰਿਹਾ ਹੈ, ਇੱਕ ਮਲਾਈਨ ਇੱਕ ਜਿਹੜੀ ਕੈਂਪੇਨ ਹੈਗੀ ਹੈ ਉਹ ਸ਼ੁਰੂ ਕੀਤੀ ਗਈ ਹੈ, ਬਦਨਾਮ ਕੀਤਾ ਜਾ ਰਿਹਾ ਹੈ, ਕੀ ਇਹਨੂੰ ਇਹ ਮੰਨਿਆ ਜਾ ਸਕਦਾ ਹੈ ਵੀ ਇਹ ਆਮ ਤੌਰ 'ਤੇ ਸਿੱਖ ਕੌਮ ਦੇ ਖਿਲਾਫ ਤੇ ਖਾਸ ਤੌਰ 'ਤੇ ਸਿੱਖ ਡਾਇਸਪੋਰਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਵਸਦੇ ਆ ਉਹਨਾਂ ਦੇ ਖਿਲਾਫ ਇਹ ਸਿੱਧੀ ਇੱਕ ਹਿਸਾਬ ਨਾਲ ਜਿਹੜੀ ਜੰਗ ਹੈ ਉਹ ਵਿੱਢੀ ਗਈ ਹੈ? ਬਿਲਕੁਲ ਬਿਲਕੁਲ। ਤੁਸੀਂ ਦੇਖੋ, ਹੁਣ ਤੇ ਦੇਖੋ, ਮੈਂ ਇੱਕ ਗੱਲ ਕਹਾਂਗਾ, ਪਤਾ ਨਹੀਂ ਇਸ ਮੰਚ ਇਸ ਸਬਜੈਕਟ ਵਿੱਚ ਤੁਹਾਡੀ ਗੱਲ ਹੈ ਜਾਂ ਨਹੀਂ, ਪਰ ਅਕਾਲੀ ਦਲ ਨੂੰ ਐਜ ਏ ਪ੍ਰੋਟੈਸਟ ਬੀਜੇਪੀ ਨਾਲ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਹੈ। ਬੀਜੇਪੀ ਨਾਲ ਆਪਣੇ ਸਾਰੇ ਸੰਬੰਧ ਤੋੜ ਦੇਣੇ ਚਾਹੀਦੇ ਨੇ, ਕਿਉਂਕਿ ਇਹ ਇਨਸਲਟ ਸਿੱਖ ਕੌਮ ਦੀ ਹੋਈ ਹੈ, ਕਿਉਂਕਿ ਇਹ ਇਨਸਲਟ ਕੈਨੇਡਾ ਦੇ ਵਿੱਚ ਰਹਿਣ ਵਾਲੇ ਲੱਖਾਂ ਸਿੱਖ ਭਰਾਵਾਂ ਦੀ ਹੋਈ ਹੈ, ਕਿਉਂਕਿ ਇਹ ਇਨਸਲਟ ਹਿੰਦੁਸਤਾਨ ਦੇ ਵਿੱਚ ਰਹਿਣ ਵਾਲੇ ਉਹਨਾਂ ਲੱਖਾਂ ਭਰਾਵਾਂ ਦੀ ਪਰਿਵਾਰਾਂ ਦੀ ਹੋਈ ਹੈ ਜਿਹੜੇ ਹਿੰਦੁਸਤਾਨ ਦੇ ਵਿੱਚ ਉਹਨਾਂ ਦੇ ਪਰਿਵਾਰ ਰਹਿੰਦੇ ਨੇ, ਕਿਉਂਕਿ ਇਹ ਇਨਸਲਟ ਬਹੁਤ ਵੱਡੀ ਹੋਈ ਹੈ। ਇਸ ਕਰਕੇ ਅਕਾਲੀ ਦਲ ਨੂੰ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ, ਸੁਖਬੀਰ ਸਿੰਘ ਬਾਦਲ ਨੂੰ, ਇਹਨਾਂ ਨੂੰ ਬੀਜੇਪੀ ਨਾਲ ਸੰਬੰਧ ਤੋੜ ਦੇਣੇ ਚਾਹੀਦੇ ਨੇ, ਇਹਨਾਂ ਨੂੰ ਸਰਕਾਰ ਤੋਂ ਬਾਹਰ ਆ ਜਾਣਾ ਚਾਹੀਦਾ ਹੈ, ਬੀਬੀ ਹਰਸਿਮਰਤ ਕੌਰ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਗੱਲ ਤੇ ਬੜੀ ਸਾਫ਼ ਹੈ, ਦੋ ਸਰਕਾਰਾਂ ਨੇ ਇਸ ਵਕਤ ਅੱਜ ਦੀ ਤਾਰੀਖ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਜੀ, ਇੱਕ ਸ਼੍ਰੋਮਣੀ ਕਮੇਟੀ ਸਰਕਾਰ ਬਣ ਗਈ ਹੈ, ਪੰਜਾਬ ਦੇ ਸਿੱਖ ਸਰਕਾਰ ਬਣ ਗਏ ਨੇ, ਇੱਕ ਦਿੱਲੀ ਹੈ।
लकीर खिंची गई है। दिल्ली शांत है, दिल्ली खामोश है, दिल्ली कनेडा के प्राइम मिनिस्टर का सम्मान नहीं कर रही। पंजाब खुशियां दे विच है, पंजाब सम्मान कर रहा है, पंजाब इस खुशी की लहर है। एक सोच विच फर्क है जी, एक सोच विच फर्क है जी। बिल्कुल ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਜਿੱਥੇ ਇੱਕ ਪਾਸੇ ਜਸਟਿਨ ਟਰੂਡੋ ਦਾ ਉਹਨਾਂ ਦੀ ਸਾਰੀ ਐਡਮਿਨਿਸਟ੍ਰੇਸ਼ਨ ਦਾ ਸਵਾਗਤ ਕੀਤਾ ਜਾ ਰਿਹਾ ਹੈ, ਸਿੱਖ ਤੇ ਜਿਹੜੇ ਪੰਜਾਬੀ ਨੇ ਉਹ ਖੁੱਲੀਆਂ ਬਾਹਾਂ ਦੇ ਨਾਲ ਸਵਾਗਤ ਕਰ ਰਹੇ ਨੇ, ਤੇ ਦੂਜੇ ਪਾਸੇ ਭਾਰਤ ਦੀ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਦਾ ਰਵੱਈਆ ਕੰਪਲੀਟਲੀ ਆਪੋਜ਼ਿਟ ਹੈ, ਬਿਲਕੁਲ ਜਿਹੜਾ ਹੈਗਾ ਉਹ ਨਾ ਪੱਖੀ ਹੈ। ਜਿਹੜੀ ਇਹ ਇੱਕ ਡਿਵਾਈਡਿੰਗ ਲਾਈਨ ਸਾਨੂੰ ਇਸ ਵਕਤ ਨਜ਼ਰ ਆ ਰਹੀ ਹੈ ਕਿ ਪੰਜਾਬ ਦਾ ਰਵੱਈਆ ਹੋਰ ਹੈ ਤੇ ਦਿੱਲੀ ਦਾ ਰਵੱਈਆ ਜਿਹੜਾ ਹੈਗਾ ਉਹ ਹੋਰ ਹੈ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਜਿਹੜੀ ਇਹ ਡਿਵਾਈਡਿੰਗ ਲਾਈਨ ਹੈਗੀ ਹੈ ਇਹ ਕਿੱਧਰ ਨੂੰ ਜਾ ਸਕਦੀ ਹੈ, ਜਾਂ ਇਹਦੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰਭਾਵ ਪੈ ਸਕਦੇ ਆ? ਇਹਦੇ ਪ੍ਰਭਾਵ ਤੇ ਬੜੇ ਸਿੱਧੇ ਪੈਣੇ ਆ ਜੀ। ਇਸ ਫੇਰੀ ਤੋਂ ਬਾਅਦ सिख पॉलिटिक्स फर्क आएगा, कनेडियन पॉलिटिक्स फर्क आएगा, पंजाब के पॉलिटिक्स फर्क आएगा। और जी मूवमेंट नू दबाण की कोशिश कर रहे हैं, वो मूवमेंट होर उभर के सामने आएगी। जिन्होंने एक्यूज बना रहे हैं, जिन्हों के उत्ते बिना कारण दोष लगा रहे हैं, उन्होंने गुस्से की लहर फैलेगी। जिन्होंने आतंकवादी खालिस्तानी कह रहे हैं, वो सारे एकजुट होंगे सारे संसार दे विच। इस खालिस्तान की मूवमेंट नू एक ताकत मिलेगी, क्योंकि गवर्नमेंट ऑफ इंडिया खुद एक्सेप्ट कर रही है कि कोई खालिस्तान की मूवमेंट कनेडा चल रही है जी। गवर्नमेंट ऑफ इंडिया एक्सेप्ट किया है कि इसी करके कनेडियन गवर्नमेंट पे प्रेशर बनाया जा रहा है। इसका मतलब है कि गवर्नमेंट ऑफ इंडिया जी है इस गल नू मन रही है कि खालिस्तान की कोई मूवमेंट चल रही है, एक देश बनाने की गल चल रही है, सिख कौम अपना एक मुल्क बनाना चाहती है, एक गल चल रही है। इस तरह देख सकते हो कि इस मूवमेंट नो इन्होंने इंडियन गवर्नमेंट ने अपने वतीरे के नाल इस मूवमेंट नो एक ताकत दे दी है। एक मूवमेंट जी होर बड़ी तेजी नाल अगे बढ़ेगी। इंडियन गवर्नमेंट की स्ट्रैटेजी बिल्कुल गलत थी और इन्होंने अपनी पुल के उत्ते दोबारा काम करना चाहिए, अपनी पुल को सुधारना चाहिए। और कनेडियन प्राइम मिनिस्टर का जम के बड़ी जोर शोर नाल कल जब जस्टिन ट्रूडो दिल्ली आन, प्राइम मिनिस्टर उन्होंने जोरदार स्वागत करन और उन्होंने किसी भी गल का कोई भी आरोप ना लगान, उन्होंने कितने भी अक्यूज ठहराने की कोशिश ना करन और उन्होंने कितने भी कनेडा में रहने वाले सिखों के बारे कोई गलत बयानी ना करन। कनेडा में रहने वाले सम्मानित सिखों के वास्ते कोई किसी तरह के गलत विचार पेश ना करन। यह हुण हिंदुस्तान की सरकार का हाली भी उन्होंने को एक मौका हैगा, इस मौके नू ना जान देन। जे उन्होंने इस मौके नू जान दिता, हिस्टोरिकल मिस्टेक होएगी इंडियन गवर्नमेंट की। जी ਬੱਬਰ ਸਾਹਿਬ, ਜਾਂਦੇ ਜਾਂਦੇ ਇੱਕ ਆਖਰੀ ਸਵਾਲ ਮੈਂ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ। ਜਿਵੇਂ ਅਸੀਂ ਇੰਡੀਆ ਦੀ ਗਵਰਨਮੈਂਟ ਦੀ ਗੱਲ ਕੀਤੀ ਹੈ, ਪੰਜਾਬ ਦੀ ਡਾਇਸਪੋਰਾ ਦੇ ਵਿੱਚ ਬੈਠੀ ਸਿੱਖ ਕੌਮ ਦੀ ਗੱਲ ਕੀਤੀ ਹੈ, ਕੈਨੇਡਾ ਸਰਕਾਰ ਇਸ ਸਾਰੇ ਇਸ਼ੂ ਨੂੰ ਜਿਸ ਹਿਸਾਬ ਨਾਲ ਡੀਲ ਕਰ ਰਹੀ ਹੈ ਉਸ ਬਾਰੇ ਤੁਸੀਂ ਕੀ ਸੋਚਦੇ ਹੋ? ਜੋ ਜਸਟਿਨ ਟਰੂਡੋ ਦਾ ਰਵੱਈਆ ਹੈਗਾ ਬੜਾ ਇੱਕ ਪਲੇਜ਼ੈਂਟਲੀ ਉਹਨਾਂ ਨੇ ਸਾਰੀ ਸਿਚੁਏਸ਼ਨ ਨੂੰ ਡੀਲ ਕੀਤਾ, ਉਹਨਾਂ ਦੇ ਜਿਹੜੇ ਮੰਤਰੀ ਨੇ ਉਹਨਾਂ ਵੱਲੋਂ ਵੀ ਕੋਈ ਵੀ ਜਿਹੜੀ ਨਾ ਪੱਖੀ ਬਿਆਨ ਹੈਗਾ ਹਜੇ ਤੱਕ ਨਹੀਂ ਦੇਖਣ ਨੂੰ ਮਿਲਿਆ, ਬਲਕਿ ਹਰਜੀਤ ਸਿੰਘ ਸੱਜਣ ਨੇ ਪਰਸਿਊ ਕੀਤਾ ਕਿ ਸਾਨੂੰ ਜਿਹੜੀ ਮੀਟਿੰਗ ਹੈਗੀ ਹੈ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਉਹ ਕਰਨੀ ਚਾਹੀਦੀ ਹੈ। ਸੋ ਜਿਹੜਾ ਕੈਨੇਡਾ ਸਰਕਾਰ ਦਾ ਰਵੱਈਆ ਹੈਗਾ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? बहुत शानदार, बहुत इंटेलिजेंट, बहुत खूबसूरत। उन्होंने तो कमाल ही कर देती। इन्होंने जितना भड़काया है, जितना इन्होंने उकसाने की कोशिश की है, वो शांत रहने जी। वो इंटरनेशनल पर्सनैलिटी ने, लोग वो पूरे वर्ल्ड नू देखते ने, वो पूरी दुनिया नू देख के कदम चुकते ने। और जस्टिन ट्रूडो और उन्होंने मंत्री और एमपी सिख मंत्रियों ने भी बड़ा बहुत हलीमी का इस वक्त सबूत दिता है, बहुत समझदारी का सबूत दिता है। और उन्होंने स्ट्रैटेजी जी है वो बहुत अच्छी है। उन्होंने किसी भी तरह की भड़काहट विच नहीं आए, कोई उकसान दे विच नहीं आए, उन्होंने कोई गलत बयानी नहीं की।
उन्होंने बहुत हलीमी नाल बड़े शानदार तरीके नाल स्टेटमेंट जारी किए ने और जस्टिन ट्रूडो बहुत तरीके नाल उन्होंने बंबई दे विच भी अपनी प्रेस मीटिंग दे विच भी बड़ा शानदार उन्होंने बोलिया। उन्होंने रिश्ते मजबूत करने की गल की है, उन्होंने भारत नाल दोस्ती करने की गल की है, उन्होंने भारत नाल व्यापार करने की गल की है। उन्होंने जिहड़ी स्ट्रैटजी है कैनेडियन गवर्नमेंट की बहुत वंडरफुल और बहुत डिसेंट, जितनी भी तारीफ की जाए घट है जी। ਬੱਬਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੰਤ ਨੂੰ ਜਾਂਦੇ ਜਾਂਦੇ ਤੁਹਾਡਾ ਧੰਨਵਾਦ ਕਰਦੇ ਹਾਂ, ਫਤਿਹ ਦੀ ਸਾਂਝ ਪਾਈ ਹੈ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਇਹ ਸਾਡੀ ਅੱਜ ਦੀ ਗੱਲਬਾਤ ਸੀ ਦਿੱਲੀ ਤੋਂ ਉੱਗੇ ਪੱਤਰਕਾਰ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲ ਸਾਰੀ ਜਿਹੜੀ ਜਸਟਿਨ ਟਰੂਡੋ ਦੀ ਇੰਡੀਆ ਦੀ ਟ੍ਰਿਪ ਹੈਗੀ ਹੈ ਉਸ ਬਾਰੇ ਤੇ ਖਾਸ ਤੌਰ ਤੇ ਭਾਰਤ ਸਰਕਾਰ ਦਾ ਤੇ ਪੰਜਾਬ ਦਾ ਜੋ ਰਵੱਈਆ ਹੈਗਾ ਉਸ ਬਾਰੇ ਤੁਹਾਨੂੰ ਇਹ ਸਾਰੀ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ। ਸੋ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।